ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਨ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਜੀ। ਮੁੱਦੇ ਵਿਚਾਰਾਂਗੇ ਆਸਟ੍ਰੇਲੀਆ ਦੇ ਵਿੱਚ ਕੋਵਿਡ ਦਾ ਜਿਹੜਾ ਲਗਾਤਾਰ ਪੈਸਾਰ ਹੋ ਰਿਹਾ ਹੈ ਤੇ ਅਫਗਾਨਿਸਤਾਨ ਦੇ ਮੁੱਦਿਆਂ ਦੇ ਉੱਤੇ ਵੀ ਮਾਰਾਂਗੇ ਝਾਤ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਅਮਰਜੀਤ ਨਾਗੀ ਜੀ ਦਾ, ਜੋ ਕਿ ਸਿੰਡੀ ਤੋਂ ਸਾਡੇ ਨਾਲ ਜੁੜ ਚੁੱਕੇ ਨੇ। ਅਮਰਜੀਤ ਨਾਗੀ ਜੀ, ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਹਰਜਿੰਦ ਤੇ ਤੁਹਾਡੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਤੇ ਸਲਾਮ, ਨਮਸਤੇ। ਹੋਰ ਬ੍ਰਿਸਬਨ ਦੇ ਕੀ ਹਾਲ ਚਾਲ ਹੈ? ਬ੍ਰਿਸਬਨ ਬਿਲਕੁਲ ਸਹੀ ਹੈ ਜੀ। ਕੁਇਨਜ਼ਲੈਂਡ ਦੇ ਵਿੱਚ ਸਾਨੂੰ ਮੌਜਾਂ ਨੇ, ਕੋਈ ਕੇਸ ਨਹੀਂ ਆ ਅੱਜ ਕੱਲ੍ਹ ਤੇ ਸਾਡੀ ਪ੍ਰੀਮੀਅਰ ਵੈਸੇ ਵੀ ਬਹੁਤ ਜ਼ਿਆਦਾ ਸਖਤ ਹੈ। ਜਦੋਂ ਇੱਕਾ ਦੁੱਕਾ ਕੇਸ ਆਉਂਦਾ ਨਾਲ ਦੀ ਨਾਲ ਉਹ ਲੋਕਡਾਊਨ ਕਰ ਦਿੰਦੇ ਨੇ। ਸੋ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਲੋਕਡਾਊਨ ਦੀ ਕਾਫੀ ਹੱਦ ਤੱਕ ਚੰਗੀ ਵੀ ਮੰਨੀ ਜਾਂਦੀ ਹੈ, ਕਿਉਂਕਿ ਹਮੇਸ਼ਾ ਹੀ ਜਦੋਂ ਵੀ ਇੱਕ ਦੋ ਵੀ ਕੇਸ ਆਉਂਦੇ ਨੇ ਲੋਕਡਾਊਨ ਹੁੰਦਾ ਤਾਂ ਉਸ ਤੋਂ ਬਾਅਦ ਕੋਈ ਵੀ ਅਜਿਹਾ ਕੇਸ ਨਹੀਂ ਆਉਂਦਾ। ਪਰ ਤੁਹਾਡੇ ਤੋਂ ਗੱਲਾਂ ਬਾਤਾਂ ਜਾਣਨੀਆਂ ਜੀ। ਨਿਊ ਸਾਊਥ ਵੇਲਜ਼ ਦੀਆਂ ਝੜੀਆਂ ਲੱਗੀਆਂ ਨੇ ਜੀ ਕੇਸ ਦੀਆਂ। 1290 ਕੇਸ ਰਿਕਾਰਡ ਤੋੜ ਕੇਸ ਆਏ ਨੇ ਜੀ। 4 ਮੌਤਾਂ ਦੀ ਗੱਲ ਕਹੀ ਜਾ ਰਹੀ ਹੈ। ਹਾਂਜੀ ਬਿਲਕੁਲ ਜੀ। ਇੱਥੇ ਦੇਖੋ ਕੋਵਿਡ ਦੀ ਸਿਚੁਏਸ਼ਨ ਜਿਹੜੀ ਉਹ ਹੁਣ ਬਿਲਕੁਲ ਆਊਟ ਆਫ ਕੰਟਰੋਲ ਹੀ ਮੰਨ ਰਹੇ ਨੇ ਉਹਨੂੰ। ਇਹ ਉਹਨਾਂ ਨੇ ਕਹਿਣਾ ਬੰਦ ਕਰਤਾ ਹੈ ਕਿ ਕੋਵਿਡ ਇਨਫੈਕਸ਼ਨ ਅਸੀਂ ਜ਼ੀਰੋ ਕਰ ਦਿਆਂਗੇ ਜਿਸ ਤਰ੍ਹਾਂ ਕਿ ਪਹਿਲਾਂ ਸੀ। ਹੁਣ ਉਹਨਾਂ ਦਾ ਇਹ ਹੈ ਕਿ ਇਹਨੂੰ ਮਿਨੀਮਾਈਜ਼ ਕਿਸ ਤਰ੍ਹਾਂ ਕੀਤਾ ਜਾਏ ਤੇ ਇਹਨੂੰ ਕੰਟਰੋਲ ਕਰਨ ਦਾ ਸਿਰਫ ਇੱਕੋ ਹੀ ਤਰੀਕਾ ਜਿਹੜਾ ਕਿ ਵੈਕਸੀਨੇਸ਼ਨ। ਤੇ ਇਸ ਵੇਲੇ 1290 ਕੇਸ ਅੱਜ ਸਵੇਰੇ ਰਿਪੋਰਟ ਕੀਤੇ ਉਹਨਾਂ ਨੇ। ਉਹ ਚੋਂ 850 ਦੇ ਕਰੀਬ ਹਸਪੀਟਲ 'ਚ ਨੇ ਤੇ 150 ਦੇ ਕਰੀਬ ICU 'ਚ ਤੇ 50 ਦੇ ਕਰੀਬ ਵੈਂਟੀਲੇਟਰ ਦੇ ਉੱਤੇ ਵੀ ਹੈਗੇ ਨੇ। ਤੇ ਖਬਰਾਂ ਜਿਹੜੀਆਂ ਰੂਰਲ ਨਿਊ ਸਾਊਥ ਵੇਲਜ਼ ਤੋਂ ਆ ਰਹੀਆਂ ਨੇ ਉਹ ਇਹ ਹੈ ਕਿ ਉੱਥੇ ਜਿਹੜਾ ਹਸਪੀਟਲ ਸਿਸਟਮ ਹੈ ਉਹ ਵੀ ਕਾਫੀ ਸਟ੍ਰੈਚ ਆਊਟ ਹੋ ਗਿਆ, ਬਿਕਾਜ਼ ਉੱਥੇ ਪਹਿਲਾਂ ਹੀ ਜਿਹੜੀ ਮੈਡੀਕਲ ਫੈਸਿਲਿਟੀਜ਼ ਉਹ ਇੰਨੀਆਂ ਲੈਬੋਰੇਟਰੀ ਹੁੰਦੀਆਂ ਜਿੰਨੇ ਕਿ ਸਿਡਨੀ ਵਰਗੇ ਵੱਡੇ ਸ਼ਹਿਰ 'ਚ ਹੁੰਦੀਆਂ ਨੇ। ਇੱਥੇ ਹਾਲੇ ਸਿਸਟਮ ਇਜ਼ ਹੈਂਡਲਿੰਗ ਵੈਲ, ਲੇਕਿਨ ਸਟ੍ਰੈਚਡ ਆਊਟ ਹੈ ਥੋੜਾ ਜਿਹਾ, ਕਿਉਂਕਿ ਇਹ ਜਿੰਨਾ ਵੀ ਉਹਨਾਂ ਦਾ ਪੇਸ਼ੈਂਟ ਲੋਡ ਹੈ ਇਹ ਇਟਸ ਔਨ ਟੌਪ ਆਫ ਦਾ ਨਾਰਮਲ ਪੇਸ਼ੈਂਟ ਲੋਡ ਜਿਹੜਾ ਉਹਨਾਂ ਕੋਲ ਹੁੰਦਾ ਪਹਿਲਾਂ ਹੀ। ਤੇ 1000-1200 ਬੰਦੇ ਰੋਜ਼ ਦੇ ਫਾਲਤੂ ਆਉਣਾ, 150 ਹੋਰ ਹਸਪੀਟਲ ਬੈੱਡ ਅਰੇਂਜ ਕਰਨਾ, they are stretched out a little bit. ਨਾਗੀ ਸਾਹਿਬ, ਵੈਕਸੀਨੇਸ਼ਨ ਵੀ ਬਹੁਤ ਜ਼ਿਆਦਾ ਹੋ ਰਹੀ ਹੈ ਨਿਊ ਸਾਊਥ ਵੇਲਜ਼ ਦੇ ਵਿੱਚ। ਅਜਿਹੀ ਕੋਈ ਘਾਟ ਹੈ ਨਹੀਂ ਹੈ ਕਿ ਵੈਕਸੀਨੇਸ਼ਨ ਦੀ ਕੋਈ ਕਮੀ ਹੈ ਤੇ ਫਿਰ ਵੀ ਇੰਨੇ ਕੇਸ ਆਉਣੇ, ਕਰਫਿਊ ਵੀ ਲੱਗਿਆ ਹੋਇਆ, ਲੋਕਡਾਊਨ ਵੀ ਬਹੁਤ ਜ਼ਿਆਦਾ ਸਖਤ ਕੀਤਾ, ਹਦਾਇਤਾਂ ਬੜੀਆਂ ਸਖਤ ਕੀਤੀਆਂ ਗਈਆਂ ਨੇ। ਕੀ ਕਾਰਨ ਸਮਝਦੇ ਹੋ ਕਿ ਲਗਾਤਾਰ ਇੰਨੇ ਜ਼ਿਆਦਾ ਕੇਸ ਜਿਹੜੇ ਹੈਗੇ ਨੇ ਆ ਰਹੇ ਨੇ? ਕੀ ਲੱਗਦਾ ਹੈ ਕਿ ਤੁਹਾਨੂੰ ਪ੍ਰੀਮੀਅਰ ਦਾ ਜਿਹੜਾ ਫੈਸਲਾ ਸੀਗਾ ਲੋਕਡਾਊਨ ਦਾ ਸ਼ਾਇਦ ਬਾਅਦ ਵਿੱਚ ਲੈਣ ਕਰਕੇ ਸਾਰੀਆਂ ਚੀਜ਼ਾਂ ਹੋਈਆਂ ਨੇ? ਜੇ ਇੱਕਾ ਦੁੱਕਾ ਕੇਸਾਂ ਦੇ ਉੱਤੇ ਕੀਤੀਆਂ ਹੁੰਦੀਆਂ ਜਿੱਦਾਂ ਕੁਇਨਜ਼ਲੈਂਡ ਦੀ ਪ੍ਰੀਮੀਅਰ ਨੇ ਕੀਤਾ, ਸ਼ਾਇਦ ਇਹ ਚੀਜ਼ਾਂ ਜਾਂ ਇਹ ਸਿਚੁਏਸ਼ਨ ਜਿਹੜੀ ਸਥਿਤੀ ਹੈਗੀ ਹੈ ਦੇਖਣੀ ਨਾ ਬਣਦੀ। ਦੇਖੋ ਜੀ, ਇਹ ਤਾਂ ਬਲੇਮ ਇੱਥੋਂ ਦੀ ਜਿਹੜੀ ਪ੍ਰੀਮੀਅਰ ਉਹ ਤੇ ਲੱਗਦਾ ਹੀ ਹੈ ਕਿ she acted too late and did too little too late। ਤੇ ਉਹਨੇ ਫੈਲ ਗਿਆ ਜਦੋਂ ਪਹਿਲਾਂ ਥੋੜਾ ਸੌਫਟ ਲੋਕਡਾਊਨ ਲੱਗਾ, ਫਿਰ ਇੱਕ ਏਰੀਆ ਥੋੜਾ ਜਿਹਾ ਲਗਾਇਆ, ਫਿਰ ਹੁਣ ਹਾਲਤ ਇਹ ਆ ਗਈ ਹੈ ਕਿ ਨਾਈਟ ਕਰਫਿਊ ਵੀ ਲਗਾਉਣਾ ਪਿਆ ਉਹਨਾਂ ਨੂੰ। ਤੇ ਹੁਣ ਤੇ ਦੇ ਹੈਵ ਐਕਸੈਪਟਡ ਦਾ ਫੈਕਟ ਕਿ ਜ਼ੀਰੋ ਕੇਸ ਜਿਹੜਾ ਹੈ, ਜ਼ੀਰੋ ਤੁਹਾਡਾ ਇਨਫੈਕਸ਼ਨ ਰੇਟ, ਇਹ ਇੱਥੇ ਹੁਣ ਅਚੀਵੇਬਲ ਨਹੀਂ ਹੈ। ਇਹ ਜੀਨੀ ਇਜ਼ ਆਊਟ ਆਫ ਦਾ ਬੋਟਲ ਹੋਣਾ। ਜਦੋਂ ਜੀਨੀ ਬੋਟਲ ਤੋਂ ਬਾਹਰ ਹੈਗਾ ਉਹਨੂੰ ਵਾਪਸ ਪਾਉਣਾ ਬੜਾ ਮੁਸ਼ਕਿਲ ਹੈ ਇੱਥੇ। ਸੋ ਦੇ ਹੈਵ ਐਕਸੈਪਟਡ ਇਟ ਨਾਓ ਕਿ ਜਿੰਨੀ ਵੀ ਵੈਕਸੀਨੇਸ਼ਨ ਹੋ ਸਕਦੀ ਹੈ ਉਹਦਾ ਇੱਕੋ ਸੋਲੂਸ਼ਨ ਉਹਨਾਂ ਕੋਲ ਕਿ ਵੈਕਸੀਨੇਸ਼ਨ ਕਰਾਓ। ਨਾਲੇ ਉਹ ਵੈਕਸੀਨੇਸ਼ਨ ਨਾਲ ਇਹ ਹੈ ਕਿ ਉੱਥੇ ਇਨਫੈਕਸ਼ਨ ਰੁਕਦਾ ਨਹੀਂ ਹੈ। ਵੈਕਸੀਨੇਸ਼ਨ ਨਾਲ ਸਿਰਫ ਇੰਨਾ ਹੀ ਫਾਇਦਾ ਹੁੰਦਾ ਹੈ ਕਿ ਅਗਰ ਤੁਹਾਨੂੰ ਲੱਗ ਗਿਆ ਕੋਰੋਨਾ, ਤੁਹਾਡੇ ਚਾਂਸਿਸ ਆਫ ਐਂਡਿੰਗ ਅਪ ਇਨ ਦਾ ਹਸਪੀਟਲ ਆਰ ਮਚ ਲੈਸ। ਤੇ ਤੁਹਾਡੇ ਚਾਂਸਿਸ ਆਫ ਐਂਡਿੰਗ ਅਪ ਇਨ ਦਾ ICU ਇਜ਼ ਮਚ ਲੈਸ। ਵੈਂਟੀਲੇਟਰ ਤੇ ਵੀ ਜਾਣ ਦੇ ਚਾਂਸ ਬਹੁਤ ਘੱਟ ਹੋ ਜਾਂਦੇ ਅਗਰ ਤੁਸੀਂ ਵੈਕਸੀਨੇਸ਼ਨ ਕਰਾ ਲਈ ਹੋਏ। ਤੇ ਡੈਥ ਦੇ ਖੁਦਾ ਨਾ ਖਾਸਤਾ ਉਹ ਵੀ ਚਾਂਸ ਬਹੁਤ ਘੱਟ ਜਾਂਦੇ ਨੇ। ਇੱਕ ਜਿਹੜੀ ਆਬਜੈਕਸ਼ਨ ਸਾਡੀ ਕਮੈਂਟਰੀ ਕਹਿ ਲਓ ਜਾਂ ਡਿਸਕਸ਼ਨ ਜਾਂ ਡਿਬੇਟ ਕਹਿ ਲਓ, ਇਹ ਆ ਰਹੀ ਹੈ ਕਿ ਬਈ ਜਿਹੜੇ ਕੁਈਨਜ਼ਲੈਂਡ ਹੈ, ਸਾਊਥ ਆਸਟ੍ਰੇਲੀਆ ਹੈ ਜਾਂ ਵੈਸਟਰਨ ਆਸਟ੍ਰੇਲੀਆ ਹੈ, ਉਹ ਹਾਲੇ ਵੀ ਉੱਥੇ ਜ਼ੀਰੋ ਇਨਫੈਕਸ਼ਨ ਰੇਟ ਦੀ ਪਾਲਿਸੀ ਤੇ ਲੱਗੇ ਹੋਏ ਨੇ। ਤੇ ਜਦੋਂ ਫਾਈਨਲੀ ਇਹ ਬਾਰਡਰ ਖੋਲ੍ਹਣਾ ਪਿਆ ਉਦੋਂ ਉਹ ਇਸ ਨੂੰ ਮੇਨਟੇਨ ਕਰ ਪਾਉਣਗੇ ਕਿ ਨਹੀਂ ਕਰ ਪਾਉਣਗੇ, ਇਹ ਬੜਾ ਵੱਡਾ ਮੁੱਦਾ ਜਿਹੜੇ ਕਿ ਉੱਤੇ ਇੱਕ ਨੈਸ਼ਨਲ ਕੰਸੈਂਸਸ ਵੀ ਪਹਿਲਾਂ ਵੀ ਕਿਹਾ ਸੀ ਕਿ ਬਣਨਾ ਚਾਹੀਦਾ। ਕਿਉਂਕਿ ਨਿਊ ਸਾਊਥ ਵੇਲਜ਼ ਤੇ ਉਹਨਾਂ ਨੇ ਕਹਿਤਾ ਜਦੋਂ 70% ਦੇ ਕਰੀਬ ਡਬਲ ਵੈਕਸੀਨੇਸ਼ਨ ਹੋ ਗਈ ਉਦੋਂ ਇਹਨਾਂ ਨੇ ਆਪਣੀ ਇਕਨੋਮੀ ਨੂੰ ਖੋਲ੍ਹਣਾ ਸ਼ੁਰੂ ਕਰ ਦੇਣਾ। 80% ਤੱਕ ਜਾਂਦੇ ਸਾਰੀਆਂ ਰਿਸਟ੍ਰਿਕਸ਼ਨਸ ਆਲਮੋਸਟ ਜਿਹੜੀਆਂ ਰਿਟੇਲ ਸ਼ਾਪਸ ਤੇ ਲੱਗੀਆਂ ਨੇ ਜਾਂ ਰੈਸਟੋਰੈਂਟਸ ਨੇ ਉਹ ਖੁੱਲ੍ਹਣੇ ਸ਼ੁਰੂ ਹੋ ਜਾਣਗੇ। ਬਾਕੀ ਹੋਰ ਵੀ ਜਿਹੜਾ ਬਿਜ਼ਨਸ ਨੇ ਉਹ ਖੁੱਲ੍ਹ ਜਾਣਗੇ ਤੇ ਹੋਪਫੁਲੀ ਇੰਟਰਨੈਸ਼ਨਲ ਟਰੈਵਲ ਵੀ ਖੋਲ੍ਹ ਦੇਣਗੇ। ਲੇਕਿਨ ਉਹਦੇ ਨਾਲ ਇਨਫੈਕਸ਼ਨ ਘੱਟ ਨਹੀਂ ਹੋਣੀ। ਇਨਫੈਕਸ਼ਨ ਇਹੀ ਜਿਸ ਤਰ੍ਹਾਂ ਕਿ ਦੂਸਰੀ ਕੰਟਰੀਆਂ ਦਾ ਸਾਡਾ ਤਜਰਬਾ ਹੈ, ਖਾਸ ਕਰਕੇ ਕੈਨੇਡਾ ਦਾ, ਜਿੱਥੇ ਉੱਥੇ 70-80% ਤੁਹਾਡੀ ਵੈਕਸੀਨੇਸ਼ਨ ਹੋ ਚੁੱਕੀ ਹੈ, ਡਬਲ ਵੈਕਸੀਨੇਸ਼ਨ। ਪੋਪੂਲੇਸ਼ਨ ਵੀ ਸਾਡੇ ਨਾਲ ਕੰਪੇਅਰੇਬਲ ਹੀ ਹੈ ਤੇ ਉੱਥੇ ਵੀ 2-2.5 ਹਜ਼ਾਰ ਕੇਸ ਜਿਹੜੇ ਰੋਜ਼ ਦੇ ਆਉਂਦੇ ਨੇ ਜੀ। ਹਾਂ, ਤੇ ਉਹਦੇ ਸਾਰੇ ਸਿਨਾਰੀਓ 'ਚ ਇਹ ਕੁਈਨਜ਼ਲੈਂਡ ਜਾਂ ਜਿਹੜਾ WA ਹੈ ਇਹ ਆਪਣੇ ਆਪ ਨੂੰ ਕਦੋਂ ਤੱਕ ਪ੍ਰੋਟੈਕਟ ਕਰ ਸਕਣਗੇ, ਇਹ ਦੇਖਣ ਵਾਲੀ ਚੀਜ਼ ਹੈ। ਟਾਈਮ ਪਤਾ ਲੱਗੇਗਾ ਕਰ ਸਕਣਗੇ ਕਿ ਨਹੀਂ ਕਰ ਸਕਣਗੇ, ਕਿਉਂਕਿ ਅਲਟੀਮੇਟਲੀ ਤੁਹਾਨੂੰ ਸਾਰੀ ਇਕਨੋਮੀ ਨੂੰ ਇੰਟਰਨੈਸ਼ਨਲ ਟਰੈਵਲ ਵਾਸਤੇ ਖੋਲ੍ਹਣਾ ਪੈਣਾ, ਕਿਉਂਕਿ ਬਾਹਰੋਂ ਸਟੂਡੈਂਟਸ ਨੇ ਵੀ ਆਉਣਾ ਹੈ,
ਸਾਡੇ ਵੀ ਲੋਕ ਇੰਡੀਆ ਜਾਣਾ ਹੁੰਦਾ, ਇੰਡੀਆ ਤੋਂ ਆਉਣਾ ਹੁੰਦਾ, ਜਾਂ ਹੋਰ ਜਿਹੜੇ ਮੁਲਕਾਂ 'ਚ ਰਹਿੰਦੇ ਨੇ ਉੱਥੋਂ ਆਉਣਾ ਜਾਣਾ ਹੁੰਦਾ, ਤੇ ਜਦੋਂ ਆਏਗੇ ਫਿਰ ਇਹ ਜ਼ੀਰੋ ਵੈਕਸੀਨੇਸ਼ਨ ਕੰਟਰੋਲ ਕਰ ਪਾਉਣਗੇ ਕਿ ਨਹੀਂ ਕਰ ਪਾਉਣਗੇ, ਉਹ ਇੱਕ ਵੱਡਾ ਮੁੱਦਾ ਹੈ। ਜੀ ਬਹੁਤ ਬੁਰਾ ਹਾਲ ਹੈ ਜੀ, ਜਿੱਦਾਂ ਕਿ ਤੁਸੀਂ ਗੱਲ ਕੀਤੀ ਹੈ ਕਿ ਇੰਡੀਅਨ ਹਰ ਇੱਕ ਕੰਟਰੀ ਦਾ, ਖਾਸ ਕਰਕੇ ਜਿਹੜਾ ਵੀ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਜੀ ਜਾਂ ਚਲੇ ਗਿਆ ਇੱਥੋਂ, ਉਹ ਜਿਹੜਾ ਅਪਾਰਟ ਫੈਮਿਲੀ ਤੋਂ ਅਪਾਰਟ ਹੋ ਚੁੱਕੇ ਨੇ, ਉਹਨਾਂ ਦੇ ਦਿਮਾਗ ਦਿਲ ਦੇ ਉੱਤੇ ਉਹ ਉਹੀ ਜਾਣ ਸਕਦੇ ਨੇ ਜੀ ਜੋ ਆਪਣੀ ਫੈਮਿਲੀ ਤੋਂ ਵਿਛੜ ਚੁੱਕੇ ਨੇ। ਕਈ ਸਾਨੂੰ ਅਜਿਹੀਆਂ ਕਾਲਸ ਆਉਂਦੀਆਂ ਨੇ ਕਿ ਤੁਸੀਂ ਇਸ ਮੁੱਦੇ ਨੂੰ ਉਠਾਓ। ਅਸੀਂ ਕਾਫੀ ਵਾਰ ਗੱਲ ਵੀ ਕੀਤੀ ਆ, ਪੌਲ ਮਾਰਟਨ ਸਕਾਰਜ਼ ਜਿਹੜੇ ਕੁਇਨਸਲੈਂਡ ਦੇ ਸੈਨੇਟਰ ਹੈਗੇ ਨੇ, ਉਹਨਾਂ ਨਾਲ ਵੀ ਗੱਲਬਾਤ ਕੀਤੀ ਆ, ਪਰ ਕਿਤੇ ਨਾ ਕਿਤੇ ਜਿੱਦਾਂ ਲੱਗਦਾ ਕਿ ਇਹ ਜਿਹੜੀਆਂ ਸਰਕਾਰਾਂ ਆਸਟ੍ਰੇਲੀਆ ਦੀ ਹੈਗੀਆਂ ਬਹੁਤ ਜ਼ਿਆਦਾ ਸਖਤੀ ਕਰ ਰਹੀਆਂ ਨੇ। ਖਾਸ ਕਰਕੇ ਹੁਣ ਜੇ ਗੱਲ ਦੇਖੀ ਜਾਵੇ, ਆਪਾਂ ਪਹਿਲਾਂ ਕਹਿ ਰਹੇ ਸੀਗੇ ਕਿ ਇੰਟਰਨੈਸ਼ਨਲ ਜਿਹੜੀ ਫਲਾਈਟਸ ਆਉਂਦੀਆਂ ਨੇ ਉਹਦੇ ਕਰਕੇ ਇਹ ਡੈਲਟਾ ਵਾਇਰਸ ਫੈਲਿਆ ਜਾਂਦਾ। ਹੁਣ ਤਾਂ ਕੋਈ ਇੰਟਰਨੈਸ਼ਨਲ ਫਲਾਈਟਸ ਦਾ ਜਾਂ ਫਿਰ ਇਹਦੇ ਨਾਲ ਕੋਈ ਰਿਲੇਟਡ ਨਹੀਂ ਆ, ਸਾਰੇ ਕਮਿਊਨਿਟੀ ਕੇਸ ਆ ਰਹੇ ਨੇ ਡੈਲਟਾ ਵਾਇਰਸ ਦੇ। ਇਹ ਹੁਣ ਸਰਕਾਰਾਂ ਨੂੰ ਸਮਝਣਾ ਚਾਹੀਦਾ ਜੀ, ਕਿਉਂਕਿ ਇਹ ਲੋਕੀ ਟਰੋਮਾ ਹੰਢਾ ਚੁੱਕੇ ਨੇ, ਬਹੁਤ ਜ਼ਿਆਦਾ ਹੰਢਾ ਰਹੇ ਨੇ। ਸਟੂਡੈਂਟ ਆਪਣੀਆਂ ਘਰੋਂ ਬੈਠੇ ਫੀਸਾਂ ਭਰ ਰਹੇ ਨੇ ਕਿਉਂਕਿ ਉਹ ਅੱਧ ਵਿਚਾਲੇ ਫਸੇ ਹੋਏ ਨੇ ਜੀ, ਨਾ ਤਾਂ ਉਹ ਸਕੂਲ ਕਾਲਜ ਛੱਡਣ ਜੋਗੇ ਨੇ, ਇੰਨੀਆਂ ਜ਼ਿਆਦਾ 70% ਫੀਸਾਂ ਭਰ ਚੁੱਕੇ ਨੇ। ਸੋ ਉਹ ਜਿਹੜਾ ਲਾਸ ਹੈ ਜੀ ਸਰਕਾਰਾਂ ਨੂੰ ਸਮਝਣਾ ਪੈਣਾ, ਕਿਉਂਕਿ ਬਹੁਤ ਜ਼ਿਆਦਾ ਮਾੜੀ ਹਾਲਤ ਹੈ। ਬਿਲਕੁਲ ਜੀ, ਇਹ ਖਾਸ ਕਰ ਜਿਹੜੀ ਆਸਟ੍ਰੇਲੀਅਨ ਗਵਰਨਮੈਂਟ ਹੈ, ਹੁਣ ਦੇਖੋ ਐਜੂਕੇਸ਼ਨ ਸੈਕਟਰ ਅਲੋਨ, ਮਤਲਬ ਤੁਹਾਡੀ ਟੂਰਿਜ਼ਮ ਹੈ ਇਹਨੂੰ ਛੱਡ ਕੇ ਵੀ ਐਜੂਕੇਸ਼ਨ ਸੈਕਟਰ ਅਲੋਨ $2-4 ਬਿਲੀਅਨ ਦੀ ਇੰਡਸਟਰੀ ਹੈ ਆਸਟ੍ਰੇਲੀਆ ਵਾਸਤੇ। ਤੇ ਜਿਹੜੇ ਦੂਸਰੇ ਕੰਪੀਟੀਟਰ ਸਾਡੇ ਮੁਲਕ ਨੇ, ਕੈਨੇਡਾ ਹੋ ਗਿਆ, UK ਹੋ ਗਿਆ, ਅਮਰੀਕਾ ਹੋ ਗਿਆ, ਉਹ ਸਟੂਡੈਂਟਸ ਨੇ ਉੱਥੇ ਹੁਣ ਜਾਣਾ ਸ਼ੁਰੂ ਕਰਤਾ। ਸੋ ਦਿਸ ਵਿਲ ਬੀ ਅ ਬਿਗ ਲਾਸ, ਇਹ ਬਹੁਤ ਵੱਡਾ ਲਾਸ ਹੋਣਾ ਹੈ ਸਾਰੇ ਆਸਟ੍ਰੇਲੀਆ ਵਾਸਤੇ ਹੀ, ਅਗਰ ਇਹਨਾਂ ਨੇ ਇਸ ਚੀਜ਼ ਵੱਲ ਧਿਆਨ ਨਾ ਦਿੱਤਾ ਕਿ ਇਹ ਸਾਰੇ ਸਿਸਟਮ ਨੂੰ ਕਿਵੇਂ ਹੈਂਡਲ ਕਰਨਾ ਹੈ ਤੇ ਆਪਣੀ ਇਕਨੋਮੀ ਨੂੰ ਤੇ ਇੰਟਰਨੈਸ਼ਨਲ ਟਰੈਵਲ ਨੂੰ ਜਲਦੀ ਤੋਂ ਜਲਦੀ ਕਿਵੇਂ ਖੋਲਿਆ ਜਾਏ ਤੇ ਸਮੂਥ ਬਣਾਇਆ ਜਾਏ। ਇੱਕ ਹੋਰ ਖਬਰ ਆ ਰਹੀ ਸੀ ਤੁਹਾਨੂੰ ਇਹਦੇ ਮਾਮਲੇ 'ਚ ਹੀ ਮੈਲਬਨ 'ਚੋਂ, ਕਿ ਉੱਥੇ ਉਹਨਾਂ ਨੇ ਕਿਹਾ ਕਿ ਉਹ ਇੱਕ ਕੰਪੈਸ਼ਨ ਕਮਿਸ਼ਨਰ ਇਹ ਅਪਾਇੰਟ ਕਰਨ ਜਾ ਰਹੇ ਨੇ। ਉਹਦਾ ਪਰਪਸ ਇਹ ਹੈ ਕਿ ਜਿਹੜੇ ਵੀ ਲੋਕੀ ਉੱਥੇ ਵੀ, ਚੂंकि ਲਾਕਡਾਊਨ ਲੱਗਾ ਹੋਇਆ ਤੇ ਕੁਝ ਲੋਕ ਆਪਣੇ ਜਿਹੜੇ ਕੋਈ ਬਿਮਾਰ ਹੈ ਜਾਂ ਕੋਈ ਡੈਥ ਬੈਡ ਤੇ ਉਹਨੂੰ ਅਗਰ ਮਿਲਣਾ ਚਾਹੁੰਦੇ ਨੇ ਤੇ ਉਹ ਲਾਕਡਾਊਨ ਕਰਕੇ ਉਹਨੂੰ ਵੀ ਨਹੀਂ ਮਿਲਣ ਜਾ ਪਾ ਰਹੇ, ਤੇ ਉਹਦੇ ਵਾਸਤੇ ਉਹਨਾਂ ਨੇ ਇੱਕ ਸਪੈਸ਼ਲ ਕਮਿਸ਼ਨਰ ਅਪਾਇੰਟ ਕਰਨ ਦਾ ਫੈਸਲਾ ਤੇ ਨਹੀਂ ਕੀਤਾ ਹਾਲੇ, ਪਰ ਸੋਚ ਰਹੇ ਨੇ ਜਿਹਦੇ 'ਚ ਅਗਰ ਇਮੀਡੀਏਟ ਕੇਸ ਤੁਹਾਨੂੰ ਕੋਈ ਰਿਲੈਕਸੇਸ਼ਨ ਚਾਹੀਦੀ ਹੋਵੇ ਕਰਫਿਊ ਤੋਂ, ਤੇ ਉਹ ਤੁਹਾਨੂੰ ਇਮੀਡੀਏਟਲੀ ਦਿੱਤੀ ਜਾ ਸਕੇ। ਆਈ ਥਿੰਕ ਉਹ ਇੱਕ ਚੰਗਾ ਸਟੈਪ ਹੈ, ਉਹ ਬਾਕੀ ਸਾਡੇ ਨਿਊ ਸਾਊਥ ਵੇਲਜ਼ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ। ਜੀ ਨਾਗੀ ਸਾਹਿਬ, ਗੱਲ ਕਰਦੇ ਹਾਂ ਜੀ ਅਫਗਾਨਿਸਤਾਨ ਦੀ। ਤਾਲਿਬਾਨ ਦੀ ਗੱਲ ਕਰੀਏ ਜੀ, ਤਾਲਿਬਾਨ ਨੇ ਕਿਹਾ ਸੀ ਅਫਗਾਨਿਸਤਾਨ ਦੇ ਵਿੱਚ ਜਿਵੇਂ ਹੀ ਉਹਦਾ ਕਬਜ਼ਾ ਹੋਇਆ ਸੀ ਕਿ ਅਸੀਂ ਇਹ ਸੁਨਿਸ਼ਚਿਤ ਕਰਦੇ ਹਾਂ ਕਿ ਜਿਹੜੇ ਲੋਕ ਹੈ ਸਾਡੇ ਅਧਿਕਾਰ ਹੇਠ ਹੈਗੇ ਨੇ ਉਹ ਸਹੀ ਸਲਾਮਤ ਰਹਿਣਗੇ। ਦੂਜੀ ਵਾਰ ਹਮਲਾ ਹੋਇਆ ਜੀ ਕਾਬੁਲ 에ਅਰਪੋਰਟ ਤੇ। ਕਾਬੁਲ 에ਅਰਪੋਰਟ ਨੂੰ ਉਡਾਉਣ ਦੀ ਪੂਰੀ ਜਿਹੜੀ ਬਣਾਈ ਹੋਈ ਸੀ ਸਾਜ਼ਿਸ਼, ਪਰ ਅਮਰੀਕੀ ਲੋਕਾਂ ਨੇ, ਅਮਰੀਕੀ ਫੌਜ ਨੇ ਉਸ ਸਾਜ਼ਿਸ਼ ਨੂੰ ਨਾਕਾਮ ਕੀਤਾ। ਕੀ ਸਮਝਦੇ ਹੋ? ਦੇਖੋ ਜੀ, ਤਾਲਿਬਾਨ ਦੀ ਜਿੱਥੋਂ ਤੱਕ ਸਿਚੁਏਸ਼ਨ ਹੈ ਤੇ ਅਫਗਾਨਿਸਤਾਨ ਦੇ ਉਹਨਾਂ ਦੇ ਕੰਟਰੋਲ ਦੀ ਸਿਚੁਏਸ਼ਨ ਹੈ, ਇਹ ਸ਼ੁਰੂ 'ਚ ਮੰਨਿਆ ਜਾ ਰਿਹਾ ਸੀ ਕਿ ਤਾਲਿਬਾਨ ਨੇ ਉਹਦੇ ਤੇ ਕਬਜ਼ਾ ਕਰ ਲਿਆ, ਲੇਕਿਨ ਹੁਣ ਜਿਸ ਤਰ੍ਹਾਂ ਦੀ ਖਬਰਾਂ ਆ ਰਹੀਆਂ ਨੇ, ਇਹ ਲੱਗਦਾ ਨਹੀਂ ਕਿ ਤਾਲਿਬਾਨ ਦਾ ਉੱਥੇ ਪੂਰਾ ਕੰਟਰੋਲ ਹੈ, ਕਿਉਂਕਿ ਉੱਥੇ ISK ਜਿਹਨੂੰ IS ਖੋਰਸਾਨ ਕਿਹਾ ਜਾਂਦਾ, ਉਹ ਵੀ ਉੱਥੇ ਐਕਟਿਵ ਹੈ। ਦੂਸਰਾ ਇੱਕ ਨਾਰਦਰਨ ਅਲਾਇੰਸ ਹੈ, ਜਿਹੜਾ ਕਿ ਨਾਰਦਰਨ ਜਿਹੜੀਆਂ ਨੇ ਤੇ ਉਜ਼ਬੇਕਸ ਨੇ, ਤਾਜਿਕਸ ਨੇ, ਹਜ਼ਾਰਾਸ ਨੇ, ਉਹਨਾਂ ਨੇ ਮਿਲ ਕੇ ਨਾਰਥ ਸਾਈਡ ਤੇ ਇੱਕ ਆਪਣਾ ਰਾਜ ਬਣਾਇਆ ਹੋਇਆ। ਉਹਨਾਂ ਨੇ ਵੀ ਇਹਦੇ ਅਗੇਂਸਟ ਡਿਕਲੇਅਰ ਕੀਤੀ ਆਪਣੀ ਵਾਰ ਤੇ ਆਪਣੀ ਜਿਹੜੀ ਜਦੋਜਹਿਦ ਹੈ। ਉਹਦੇ ਜਿਹੜੇ ਪਹਿਲਾਂ ਸਾਡੇ ਅਬਦੁਲ ਗਨੀ ਖਾਨ ਸਾਹਿਬ ਉੱਥੇ ਪ੍ਰੈਜ਼ੀਡੈਂਟ ਸਨ ਮੇਰੇ ਖਿਆਲ, ਤੇ ਉਹਨਾਂ ਦੇ ਜਿਹੜੇ ਡਿਪਟੀ ਸੀ ਅਮਰੁੱਲਾ ਸਾਲੇ, ਉਹਨਾਂ ਨੇ ਆਪਣੇ ਆਪ ਨੂੰ ਅਗਲਾ ਪ੍ਰੈਜ਼ੀਡੈਂਟ ਡਿਕਲੇਅਰ ਕੀਤਾ ਹੋਇਆ ਅਫਗਾਨਿਸਤਾਨ ਦਾ। ਤੇ ਉਹ ਨਾਰਦਰਨ ਅਲਾਇੰਸ ਹੈ, ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਉਹਨਾਂ ਦੇ ਅਗੇਂਸਟ ਰੈਜ਼ਿਸਟੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਇਸ ਵੇਲੇ ਹਾਲਤ ਉੱਥੇ ਬਿਲਕੁਲ ਆਊਟ ਆਫ ਕੰਟਰੋਲ, ਜਾਂ ਇਹ ਕਹਿ ਲਓ ਵੀ ਉੱਥੇ ਕਿਸੇ ਕੋਲ ਵੀ ਕੰਟਰੋਲ ਨਹੀਂ ਹੈਗਾ ਇਸ ਵੇਲੇ। ਤੇ ਇਸ ਤਰ੍ਹਾਂ ਦੀ ਜਿਹੜੀ ਅਨਕੰਟਰੋਲਡ ਜੀ ਹਾਲਤ ਹੈ, ਉਹ ਸਭ ਤੋਂ ਜ਼ਿਆਦਾ ਖਤਰਨਾਕ ਹੁੰਦੀ ਹੈ, ਕਿਉਂਕਿ ਉਸ ਵੇਲੇ IS ਆ ਕੇ ਹਮਲਾ ਕਰਦੇ ਜਾਂ ਪਾਕਿਸਤਾਨ ਦੇ ਕੁਝ ਉੱਥੇ ਸ਼ਰਾਰਤੀ ਤੱਤਵ ਪਹੁੰਚ ਜਾਣ ਤੇ ਉਹਦੀ ਜ਼ਿੰਮੇਵਾਰੀ ਕੌਣ ਲਏਗਾ? ਕਿਉਂਕਿ ਇਸ ਵੇਲੇ 2-3 ਹਫ਼ਤੇ ਹੋ ਚੁੱਕੇ ਨੇ ਉੱਥੇ ਅਫਗਾਨਿਸਤਾਨ 'ਚ, ਜਦੋਂ ਕਿਹਾ ਜਾ ਰਿਹਾ ਕਿ ਤਾਲਿਬਾਨ ਦਾ ਕੰਟਰੋਲ ਆ ਗਿਆ। ਨਾ ਉੱਥੇ ਕੋਈ ਤਾਲਿਬਾਨ ਦਾ ਕੋਈ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਡਿਕਲੇਅਰ ਕੀਤਾ ਗਿਆ, ਨਾ ਕੋਈ ਤਾਲਿਬਾਨ ਦੀ ਤਰਫ ਤੋਂ ਉੱਥੋਂ ਦਾ ਇੰਟਰਨਲ ਸਿਕਿਉਰਿਟੀ ਵਾਸਤੇ, ਐਕਸਟਰਨਲ ਸਿਕਿਉਰਿਟੀ, ਠੀਕ ਹੈ ਜੀ, ਉੱਥੋਂ ਦੀ ਫਾਈਨੈਂਸ ਐਂਡ ਇਕਨੋਮਿਕਸ ਤੋਂ ਕੌਣ ਦੇਖ ਰਿਹਾ, ਠੀਕ ਹੈ। ਇੱਕ ਹੋਰ ਖਬਰਾਂ ਉੱਥੋਂ ਅਫਗਾਨਿਸਤਾਨ ਤੋਂ ਆ ਰਹੀਆਂ ਨੇ ਕਿ ਅਫਗਾਨਿਸਤਾਨ ਦੇ ਲੋਕਾਂ ਨੇ ਹੀ ਉੱਥੋਂ ਦੀ ਲੋਕਲ ਕਰੰਸੀ ਨੂੰ ਐਕਸੈਪਟ ਕਰਨਾ ਬੰਦ ਕਰਤਾ। ਉੱਥੇ ਦੁਕਾਨਦਾਰ ਨੇ ਉਹ US$ 'ਚ ਪੇਮੈਂਟ ਮੰਗਦੇ ਨੇ। ਤੇ ਪਾਣੀ ਦੀ ਬੋਤਲ ਦਾ ਰੇਟ ਉੱਥੇ ਦੱਸਿਆ ਜਾ ਰਿਹਾ ਕਿ ਅੱਜ ਕੱਲ੍ਹ $75 ਜਾਂ $70 ਦੇ ਕਰੀਬ ਪਾਣੀ ਦੀ ਬੋਤਲ US$ ਦੇ ਤੇ ਉਹ ਵੇਚ ਰਹੇ ਨੇ। ਤੇ ਕੋਈ ਦੱਸ ਰਿਹਾ ਸੀ, TV ਰਿਪੋਰਟ ਹੀ ਆ ਰਹੀ ਸੀ ਕਿ ਇੱਕ ਰਾਜਮਾ ਚਾਵਲ ਦੀ ਪਲੇਟ ਵੀ $100 US ਤੇ ਵਿਕ ਰਹੀ ਹੈ ਉੱਥੇ। ਤੇ ਹਾਲਤ ਬਹੁਤ ਜ਼ਿਆਦਾ ਖਰਾਬ ਨੇ, ਉੱਥੋਂ ਲੋਕ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ। ਤੇ ਅਮਰੀਕਾ ਨੇ ਜਿਹੜਾ ਇੱਕ ਗੱਲ ਠੀਕ ਹੈ ਕਿ ਅਮਰੀਕਾ ਦਾ ਕੁਝ ਉੱਥੇ ਹਾਲੇ ਪ੍ਰੈਜ਼ੈਂਸ ਹੈ, ਦੇ ਕੈਨ ਸਟਿਲ ਸਟ੍ਰਾਈਕ। ਇਹ ਤਾਲਿਬਾਨ ਨੂੰ ਵੀ ਸਮਝ ਲੈਣਾ ਚਾਹੀਦਾ ਤੇ ਬਾਕੀ ਜਿਹੜੇ ਉੱਥੇ ਆਲੇ ਦੁਆਲੇ ਦੇ
ਜਿਹੜੇ ਉਹਨਾਂ ਦੇ ਅਨਸਰ ਨੇ ਜਿਹੜੇ ਉੱਥੇ ਥੋੜਾ ਜਿਹਾ ਟੈਰਰਿਜ਼ਮ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਮਰੀਕਾ ਸਟਿਲ ਹੈਜ਼ ਕੈਪੈਸਿਟੀ ਟੂ ਸਟ੍ਰਾਈਕ ਐਟ ਵਿਲ। ਤੇ ਉੱਥੇ ਜਿਹੜਾ ਉਹਨਾਂ ਨੇ ਇੱਕ ਪਹਿਲਾ ਹਮਲਾ ਤੇ ਨਿਕਲ ਗਿਆ ਸੀ, ਨਹੀਂ ਉਹ ਕਰ ਪਾਏ ਕਾਬੂ, ਲੇਕਿਨ ਸੈਕੰਡ ਟਾਈਮ ਜਦੋਂ ਉਹ ਕਾਰ ਇੱਕ ਲੈ ਕੇ ਜਾ ਰਹੇ ਸੀ ਕਹਿ ਰਹੇ ਨੇ ਵਿਚ ਇਜ਼ ਫੁੱਲ ਆਫ ਐਕਸਪਲੋਸਿਵ, ਤੇ ਉੱਥੇ ਆ ਕੇ ਉਹਨਾਂ ਨੇ ਬੰਬ ਮਾਰਿਆ ਉੱਥੇ। ਜੀ ਨਾਗੀ ਸਾਹਿਬ, ਇਸ ਤੋਂ ਪਹਿਲਾਂ ਅਮਰੀਕਾ ਨੇ ਜਦੋਂ ਗੱਲ ਕਹੀ ਸੀ ਕਿ ਸਾਡੇ ਜਿਹੜੇ ਸੈਨਿਕ ਆ ਉਹਨਾਂ ਨੂੰ ਸ਼ਾਂਤੀ ਦੇ ਨਾਲ ਵਾਪਸ ਆਉਣ ਦਿੱਤਾ ਜਾਵੇ ਸਾਡੀ ਕੰਟਰੀ, ਕੋਈ ਵੀ ਅਜਿਹਾ ਕੰਮ ਨਹੀਂ ਹੋਣਾ ਚਾਹੀਦਾ ਜਿਹਦੇ ਵਿੱਚ ਸਾਡੇ ਸੈਨਿਕਾਂ ਦਾ ਨੁਕਸਾਨ ਹੋਵੇ। ਪਰ ISI ਦੇ ਧਮਾਕੇ ਤੋਂ ਬਾਅਦ ਜਿਹੜੇ ਅਮਰੀਕੀ ਸੈਨਿਕ ਸਨ ਉਹਨਾਂ ਦੀ ਡੈਥ ਹੋਈ ਤੇ ਜੋਏ ਬਾਈਡਨ ਕੁਰਲਾ ਉੱਠੇ ਜੀ, ਕਿਉਂਕਿ ਉਹਨਾਂ ਨੇ ਕਿਹਾ ਕਿ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਊਗੀ, ਕਾਰਵਾਈ ਕੀਤੀ ਜਾਊਗੀ। ਹੋਰ ਵੀ ਕਈ ਦੇਸ਼ਾਂ ਨੇ ਇਸ ਘਟਨਾ ਦੀ ਨਿੰਦਿਆ ਕੀਤੀ ਸੀ ਕਿਉਂਕਿ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਜੀ। ਛੋਟੇ ਛੋਟੇ ਬੱਚੇ ਕੁਰਲਾ ਉੱਠੇ। ਮੈਨੂੰ ਯਾਦ ਹੈ ਇੱਕ ਵੀਡੀਓ ਵਾਇਰਲ ਹੋਈ ਸੀ, ਇੱਕ ਛੋਟੀ ਬੱਚੀ ਨੂੰ ਇੱਕ ਸੈਨਿਕ ਚੱਕ ਕੇ ਗੋਦੀ ਦੇ ਵਿੱਚ ਲੈ ਕੇ ਜਾ ਰਿਹਾ, ਜਿਹਦੇ ਵਿੱਚ ਉਹ ਦੱਸ ਰਿਹਾ ਕਿ ਮੈਂ ਕੀ ਕਰਾਂ, ਮੈਂ ਇੰਨਾ ਮਜਬੂਰ ਆ। ਕਿ ਉਹ ਛੋਟੀ ਬੱਚੀ ਦੇ ਸਾਹ ਅਜੇ ਚੱਲਦੇ ਸਨ ਉਹਦੇ ਹੱਥ ਦੇ ਵਿੱਚ, ਪਰ ਉਹ ਇੰਨਾ ਮਜਬੂਰ ਸੀ ਕਿ ਕਿੱਥੇ ਲੈ ਕੇ ਜਾਂਦਾ। ਉਸ ਦੀ ਜ਼ਮੀਰ ਉਸ ਨੂੰ ਤਾਨੇ ਮਾਰ ਰਹੀ ਸੀ ਕਿ ਕੁਛ ਕਰ ਵਿਚਾਰੀ ਨੂੰ, ਬਚਾ ਬੱਚੀ ਨੂੰ, ਤੇ ਉਹ ਬੱਚੀ ਉਹਦੇ ਹੱਥਾਂ ਦੇ ਵਿੱਚ ਦਮ ਤੋੜ ਗਈ। ਸੋ ਇਹ ਜਿਹੜੀ ਘਟਨਾ ਸੀ, ਤੁਸੀਂ ਆਪ ਸੋਚ ਕੇ ਦੇਖੋ, ਜਿੰਨੇ ਵੀ ਦਰਸ਼ਕ ਸੁਣ ਰਹੇ ਆ, ਕਿ ਕਿੰਨੀ ਉਹ ਘਟਨਾ ਜਿਹੜੀ ਦਿਲ ਨੂੰ ਬਲੂੰਦਰ ਵਾਲੀ ਘਟਨਾ, ਇੰਨਾ ਜ਼ਿਆਦਾ ਮੰਜ਼ਰ, ਛੋਟੇ ਛੋਟੇ ਬੱਚਿਆਂ ਦੇ ਉੱਤੇ ਹਮਲੇ ਹੋਏ ਆ ਜੀ। ਧਮਾਕੇ ਦੇ ਵਿੱਚ ਬੱਚੇ ਮਾਰੇ ਗਏ, ਨੌਜਵਾਨ ਮਾਰੇ ਗਏ, ਬਜ਼ੁਰਗ ਮਾਰੇ ਗਏ। ਸੋ ਅਣਮਨੁੱਖੀ ਜਿਹੜਾ ਸੀਗਾ ਘਾਣ ਹੋਇਆ ਜੀ। ਜੀ ਹਾਂਜੀ ਬਿਲਕੁਲ, ਉੱਥੇ ਜਿੰਨਾ ਉੱਥੇ ਕਹਿੰਦੇ ਨਾ ਮਨੁੱਖੀ ਅਧਿਕਾਰ ਕਹਿ ਲਓ, ਤੇ ਜਾਂ ਉੱਥੇ ਜਾਨ ਮਾਲ ਦਾ ਨੁਕਸਾਨ, ਜਿੰਨੇ ਕਹਿੰਦੇ ਇਨਹਿਊਮਨ ਤਰੀਕੇ ਨਾਲ, ਜਿੰਨਾ ਅਤਿਆਚਾਰ ਉੱਥੇ, ਜਿੰਨਾ ਇਨਹਿਊਮਨ ਉਹ ਉੱਥੇ ਟ੍ਰੀਟਮੈਂਟ ਲੋਕਾਂ ਦਾ ਹੋ ਰਿਹਾ, ਉਹ ਮੇਰਾ ਖਿਆਲ ਇੰਡੀਆ 'ਚ ਕਦੀ 1947 ਦੇ ਟਾਈਮ ਤੋਂ ਲੋਕ ਉਹਨੂੰ ਯਾਦ ਕਰਦੇ ਨੇ, ਤੇ ਇਹ ਉਹ ਤੋਂ ਵੀ ਜ਼ਿਆਦਾ ਵਰਸ ਲੱਗ ਰਿਹਾ ਇਸ ਵੇਲੇ, ਕਿਉਂਕਿ ਜਿਹੜੇ ਡਿਸਟਰਕਸ਼ਨ ਦੇ ਤਰੀਕੇ ਨੇ ਨਾ ਜੀ, ਬੰਬ ਨਾਲ ਉਡਾ ਦੇਣਾ, ਉਹ ਹੁਣ ਬਹੁਤ ਜ਼ਿਆਦਾ ਐਡਵਾਂਸ ਨੇ, ਤੇ ਇਸ ਕਰਕੇ ਉੱਥੇ ਬਹੁਤ ਜ਼ਿਆਦਾ ਅਤਿਆਚਾਰ ਵੀ ਹੋ ਰਿਹਾ ਲੋਕਾਂ ਨਾਲ, ਤੇ ਤਬਾਹੀ ਵੀ ਬਚ ਰਹੀ ਹੈ। ਇਸ ਕਰਕੇ ਅਗਲੇ ਦੋ ਤਿੰਨ ਜ਼ਿਆਦਾ ਖਤਰਨਾਕ ਰਹਿਣੇ ਨੇ, ਕਿਉਂਕਿ ਅਮਰੀਕਾ ਨੇ ਕਿਹਾ ਵੀ ਉਹ 31 ਅਗਸਤ ਤੱਕ ਉਹਨਾਂ ਨੇ ਪੁਲ ਆਊਟ ਕਰ ਜਾਣਾ, ਤੇ ਉਸ ਤੋਂ ਪਹਿਲਾਂ ਆਈ ਥਿੰਕ ਜਿਹੜੇ ਇਹ ਟੈਰਰਿਸਟ ਟਾਈਪ ਆਰਗੇਨਾਈਜੇਸ਼ਨ ਨੇ, ਦੇ ਵਿਲ ਟਰਾਈ ਟੂ ਗਿਵ ਅ ਲਾਸਟ ਪੰਚ ਕਿ ਵੀ ਇੱਕ ਬਲਾਸਟ ਕਰਕੇ ਜਾਈਏ, ਤੇ ਬੜੇ ਸਾਵਧਾਨ ਰਹਿਣ ਦੀ ਲੋੜ ਹੈ ਸਾਰਿਆਂ ਨੂੰ। ਜੀ ਬਹੁਤ ਬਹੁਤ ਸ਼ੁਕਰੀਆ ਅਮਰਜੀਤ ਨਾਗੀ ਜੀ ਸਾਰੀ ਜਾਣਕਾਰੀ ਦੇ ਲਈ। ਥੈਂਕ ਯੂ ਜੀ, ਥੈਂਕ ਯੂ। ਦਰਸ਼ਕੋ, ਤੁਹਾਡੇ ਤੋਂ ਵੀ ਇਜਾਜ਼ਤ ਲਵਾਂਗੇ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਟੀਵੀ ਆਸਟ੍ਰੇਲੀਆ। ਇਜਾਜ਼ਤ ਦਿਓ, ਧੰਨਵਾਦ।